ਵਾਹਿਗੁਰੂ जी का खालसा वाहिगुरू जी की फतेह। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀ ਜਿਸ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਖ ਧਰਮ ਲਗਭਗ 545 ਸਾਲ ਦਾ ਆਪਣਾ ਸਫ਼ਰ ਮਨੁੱਖੀ ਇਤਿਹਾਸ ਵਿੱਚ ਤੈਅ ਕਰ ਚੁੱਕਿਆ ਹੈ। 1469 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਇਸ ਧਰਤੀ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਧਰਮ ਦਾ ਜਨਮ ਹੋਇਆ। इन्हां 5.5 सदियों ਦੇ ਵਿੱਚ ਸਿੱਖਾਂ ਨੇ ਕੁਰਬਾਨੀਆਂ ਦਾ ਇਤਿਹਾਸ ਸਿਰਜਿਆ। ਲਗਭਗ 435 ਸਾਲ ਪਹਿਲਾਂ ਗੁਰੂ ਅਰਜਨ ਸਾਹਿਬ ਨੇ ਸ਼੍ਰੀ ਹਰਮੰਦਰ ਸਾਹਿਬ, ਜਿਸ ਦੇ 4 ਦਰਵਾਜ਼ੇ ਕੁੱਲ ਮਨੁੱਖਤਾ ਨੂੰ ਗਲਵਕੜੀ ਵਿੱਚ ਲੈਂਦੇ ਹਨ, ਦੀ ਸਿਰਜਣਾ ਕੀਤੀ। ਸਮੇਂ-ਸਮੇਂ ਅੱਡ-ਅੱਡ ਹਾਕਮਾਂ, ਮੁਗਲਾਂ, ਅਫਗਾਨਾਂ ਤੇ ਜੂਨ 1984 ਦੇ ਵਿੱਚ ਦਿੱਲੀ ਹਾਕਮਾਂ ਨੇ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਨੂੰ ਆਪਣੇ ਹਮਲਿਆਂ ਦਾ ਸ਼ਿਕਾਰ ਬਣਾਇਆ, ਪਰ ਹਮੇਸ਼ਾ ਇਸ ਦਰਬਾਰ ਦੀ ਵਡਿਆਈ ਅਤੇ ਮਹਾਨਤਾ ਵੱਧਦੀ ਹੀ ਰਹੀ। ਅਫਸੋਸ ਕਿ ਜਿੱਥੇ ਅਸੀਂ ਸ਼ਾਨਦਾਰ ਇਤਿਹਾਸ ਸਿਰਜਿਆ ਹੈ, ਉੱਥੇ ਅਸੀਂ ਇਤਿਹਾਸ ਅਤੇ ਇਤਿਹਾਸਿਕ ਸਥਾਨਾਂ, ਆਪਣੇ ਵਿਰਸੇ ਨਾਲ ਸੰਬੰਧਿਤ ਯਾਦਗਾਰਾਂ ਆਦਿ ਨੂੰ ਸੰਭਾਲਣ ਦੇ ਵਿੱਚ ਪੂਰੀ ਤਰ੍ਹਾਂ ਅਣਗਹਿਲੀ ਵਿਖਾਈ ਹੈ। ਪਿਛਲੇ ਕੁਝ ਦਹਾਕਿਆਂ ਦੇ ਵਿੱਚ ਕਾਰ ਸੇਵਾ ਦੇ ਨਾਂ ਥੱਲੇ ਇਤਿਹਾਸਿਕ ਸਥਾਨਾਂ ਦੀ ਮੁਕੰਮਲ ਬਰਬਾਦੀ ਇਸ ਦਾ ਪ੍ਰਤੱਖ ਸਬੂਤ ਹੈ। ਹਰਮੰਦਰ ਸਾਹਿਬ ਦੇ ਚੌਂਕ, ਘੰਟਾਘਰ ਵਾਲੇ ਪਾਸਿਓਂ ਪ੍ਰਵੇਸ਼ ਦਰਬਾਰ ਦੇ ਸਾਹਮਣੇ ਬਣਿਆ ਗੋਲਡਨ ਟੈਂਪਲ ਐਂਟਰੈਂਸ ਪਲਾਜ਼ਾ ਅੱਜਕੱਲ੍ਹ ਬੜੀ ਚਰਚਾ ਦਾ ਵਿਸ਼ਾ ਹੈ। ਪੁਰਾਤਨ ਵਿਰਸੇ ਦੇ ਮਾਹਿਰਾਂ, ਸਿੱਖ ਬੁੱਧੀਜੀਵੀਆਂ ਅਤੇ ਪੰਥ ਪ੍ਰਸਤ ਸਿੱਖਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਕੰਸਟਰਕਸ਼ਨ ਹਰਮੰਦਰ ਸਾਹਿਬ ਦੇ ਵਿਰਾਸਤੀ ਕਰੈਕਟਰ ਨਾਲ ਮੇਲ ਨਹੀਂ ਖਾਂਦੀ ਅਤੇ ਇਹ ਸਿੱਖ ਆਰਕੀਟੈਕਟ ਦੇ ਅਨੁਕੂਲ ਨਹੀਂ ਹੈ। ਵਿਊਅਰਸ, ਅੱਜ ਅਸੀਂ ਸ਼੍ਰੀ ਹਰਮੰਦਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਦੇ ਵਿਰਾਸਤੀ ਕਰੈਕਟਰ ਅਤੇ ਉਸ ਦੇ ਵਿੱਚ ਡਿਵੈਲਪਮੈਂਟ ਐਂਡ ਮਾਡਰਨਾਈਜੇਸ਼ਨ ਦੇ ਨਾਂ ਥੱਲੇ ਕੀਤੀ ਜਾ ਰਹੀ ਛੇੜਛਾੜ ਸੰਬੰਧੀ 2 ਵੱਖ-ਵੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਇਸ ਵਿਸ਼ੇ ਦੇ ਮਾਹਿਰ ਅਤੇ ਕਲਚਰ ਰਿਸੋਰਸ ਕੰਜ਼ਰਵੇਸ਼ਨ ਇਨੀਸ਼ੀਏਟਿਵ ਦੀ ਡਾਇਰੈਕਟਰ ਬੀਬੀ ਗੁਰਮੀਤ ਕੌਰ ਰਾਏ ਜੀ ਨਾਲ, ਜਿਹੜੇ ਕਿ ਇਸ ਵੇਲੇ ਦਿੱਲੀ ਤੋਂ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਉਹਨਾਂ ਨਾਲ ਅਸੀਂ ਪਹਿਲਾਂ ਵੀ ਟੀਵੀ 84 ਤੇ ਹੈਰੀਟੇਜ ਇਸ਼ੂ ਸੰਬੰਧੀ ਗੱਲਬਾਤ ਕੀਤੀ ਸੀ, ਜਿਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਹੀ ਸਰਾਹਿਆ ਗਿਆ ਸੀ, ਤੇ ਹੁਣ ਉਹ ਸਾਡੇ ਨਾਲ ਇਸ ਪਲਾਜ਼ਾ ਸੰਬੰਧੀ ਗੱਲਬਾਤ ਕਰਨ ਲਈ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭੈਣ ਜੀ, ਵੈਲਕਮ ਬੈਕ ਟੂ ਨਿਊਜ਼ ਟੀਵੀ 84। ਭੈਣ ਜੀ, ਜਿਸ ਤਰ੍ਹਾਂ ਹਾਂਜੀ ਭੈਣ ਜੀ, ਅੱਜ ਤੁਹਾਨੂੰ ਅਸੀਂ ਇਸ ਪਲਾਜ਼ਾ ਸੰਬੰਧੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਤੁਸੀਂ ਇਸ ਫੀਲਡ ਦੇ ਮਾਹਿਰ ਹੋ, ਸਾਨੂੰ ਇਹ ਦੱਸੋ ਕਿ ਸ਼੍ਰੀ ਹਰਮੰਦਰ ਸਾਹਿਬ ਦੀ ਰੂਹਾਨੀਅਤ, ਲਗਭਗ 437 ਸਾਲ ਦਾ ਅੰਮ੍ਰਿਤਸਰ ਸ਼ਹਿਰ ਦਾ ਵਿਰਾਸਤੀ ਕਰੈਕਟਰ ਅਤੇ ਅੱਜ ਦੀ ਮਾਡਰਨਾਈਜੇਸ਼ਨ ਦੇ ਦੌਰ ਥੱਲੇ ਪੁਰਾਤਨ ਜਿਹੜੀਆਂ ਇਮਾਰਤਾਂ ਨੂੰ ਨਕਾਰਨ ਦੀ ਗੱਲ ਨੂੰ ਕਿਵੇਂ ਠੱਲ ਪਾਈ ਜਾ ਸਕਦੀ ਹੈ। ਆਲਸੋ ਘੰਟਾਘਰ ਪ੍ਰਵੇਸ਼ ਦਰਬਾਰ ਤੇ ਜਿਹੜਾ ਸਾਹਮਣੇ ਪਲਾਜ਼ਾ ਬਣਿਆ ਹੈ, ਇਸ ਬਾਰੇ ਸਭ ਬਾਰੇ ਤੁਸੀਂ ਚਾਨਣਾ ਪਾਓ। ਐਕਚੁਅਲੀ ਜਿਹੜਾ ਕੰਮ ਹਲੇ ਇਹ ਪਲਾਜ਼ਾ ਦਾ ਹੋਇਆ ਹੈ, ਆਈ ਕਾਂਟ ਹੈਲਪ ਬਟ ਸੇ ਦੈਟ ਇਹ ਬਹੁਤ ਹੀ ਜਿਸ ਕਹਿੰਦੇ ਨੇ ਕਿ ਜਦੋਂ ਆਪਾਂ ਕਲਚਰਲ ਹੈਰੀਟੇਜ ਦੀ ਪਲਾਨਿੰਗ ਦੇ ਸਾਈਟ ਦੇ ਆਲੇ ਦੁਆਲੇ ਪਲਾਨਿੰਗ ਦੀ ਗੱਲ ਕਰਦੇ, ਪਹਿਲੇ ਚੀਜ਼ ਅਸੀਂ ਰਿਸਰਚ ਕਰਕੇ ਇਹ ਐਸਪੈਕਟ ਸਮਝਣ ਦੀ ਕੋਸ਼ਿਸ਼ ਕਰਦੇ ਐਜ਼ ਪਲਾਨਰਸ, ਐਜ਼ ਆਰਕੀਟੈਕਟਸ, ਐਜ਼ students of history is that एक particular site the intangible values की ने खासकर ਜਦੋਂ ਤੁਹਾਡੇ ਕੋਲ ਇੰਨੀ important site ਹੈਗੀ ਜੇ which is like the seed of a particular faith ਜੀ ਤੇ ਫਿਰ ਅਸੀਂ ਇਹ ਵੀ ਸਟੱਡੀ ਕਰਦੇ ਹਾਂ ਕਿ ਵੀ ਉਹਦੀ ਸਾਈਟ ਦੀ ਐਵੋਲੂਸ਼ਨ ਕੀ ਹੋਈ ਹੈ। ਤੇ ਇਹ ਦਰਬਾਰ ਸਾਹਿਬ ਇੱਕ ਇਸ ਤਰ੍ਹਾਂ ਦੀ ਸਾਈਟ ਹੈਗੀ ਇਨ ਦ ਵਰਲਡ ਜਿੱਥੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜਦੋਂ ਫਿਜ਼ੀਕਲ ਮੈਨੀਫੈਸਟੇਸ਼ਨ ਜਿਸ ਤਰ੍ਹਾਂ ਐਵੋਲੂਸ਼ਨ ਹੋਈ ਹੈ, ਅਗਰ ਕੋਈ ਚੀਜ਼ ਟ੍ਰਾਂਸਫਾਰਮ ਹੋਈ ਹੈ, ਪਰ ਉਸ ਸਾਈਟ ਦੀ ਵੈਲਿਊਜ਼ ਤੇ ਐਟਰੀਬਿਊਟਸ ਆਫ ਵੈਲਿਊਜ਼ ਕੰਪਰੋਮਾਈਜ਼ ਨਹੀਂ ਹੋਈਆਂ। ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਡਿਟੇਲ ਦੀ ਗੱਲ ਕਰਨਾ ਚਾਹੂੰਗੀ ਕਿ ਦੇਖੋ, ਜਦੋਂ ਤੁਸੀਂ ਦਰਬਾਰ ਸਾਹਿਬ ਦੀ ਐਵੋਲੂਸ਼ਨ ਦੀ ਗੱਲ ਕਰਦੇ ਹੋ ਤੇ ਸਭ ਤੋਂ ਪਹਿਲਾਂ ਗੁਰੂ ਪੀਰੀਅਡ ਆਉਂਦਾ ਹੈ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਜਦੋਂ ਸਰੋਵਰ ਦੀ ਐਕਸਕੇਵੇਸ਼ਨ ਕਰਾਈ ਸੀ, ਉਦੋਂ ਇਹ ਇੱਕ ਬਿਲਕੁਲ ਹੀ ਪਾਣੀ ਦਾ ਕੁਆਇਟ ਸਪੇਸ ਸੀਗੀ। ਹਾਂਜੀ, ਦੈਨ ਗੁਰੂ ਅਰਜਨ ਦੇਵ ਜੀ ਕੇਮ ਇਨ ਨੈਕਸਟ ਐਂਡ ਹੀ ਡਿਡ ਦ ਜਿਹੜੀ ਪਰਿਕਰਮਾ ਦੀ ਇੱਟਾਂ ਦੇ ਨਾਲ ਪੇਵਿੰਗ ਕਰਾ ਕੇ ਤੇ ਨਾਲ ਦਰਬਾਰ ਸਾਹਿਬ ਦੀ ਅੰਦਰ ਕੰਸਟਰਕਸ਼ਨ ਕਰਾਈ। ਨਾਓ ਇਹ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਹੋਏਗੀ ਕਿ ਜਦੋਂ ਤੁਸੀਂ ਦੇਖੋ ਕਿ the founding of the city is Harmandir Sahib. ਹਾਂਜੀ, and at that point the edge of Harmandir Sahib was the water and the parikrama. It was seamlessly, Darbar Sahib was like the heart of a body, and the beat, the rhythm of the city came from Harmandir Sahib, from the Bani, from the presence of Harmandir Sahib. Now ਜਦੋਂ ਤੁਸੀਂ ਗੁਰੂ ਪੀਰੀਅਡ ਦੇ ਬਾਅਦ ਤੁਸੀਂ ਜਦੋਂ ਮਿਸਲਾਂ ਦੇ ਟਾਈਮ ਦਾ ਦੇਖਦੇ ਹੋ ਤੇ ਉਦੋਂ ਤੁਸੀਂ ਇਹ ਦੇਖਦੇ ਹੋ ਕਿ ਪੋਲੀਟੀਕਲ ਸਿਚੁਏਸ਼ਨ ਚੇਂਜਸ ਐਂਡ ਜਿਹੜੇ ਮਿਸਲ ਸੀਗੇ, ਜਿਹੜੇ ਇਹਨਾਂ ਪੰਜਾਬ ਨੇ ਇਨਵੇਜ਼ਨ ਤੇ ਵਾਇਲੈਂਸ ਦੇਖੀ ਕਿ ਇਹਨਾਂ ਨੇ ਡੂੰਘੇ ਬਣਾਏ ਆਲੇ ਦੁਆਲੇ। ਇੱਕ ਚੀਜ਼ ਇਹਨਾਂ ਨੇ ਇਹ ਨਹੀਂ ਕੀਤੀ ਵਿਚ
cutting Darbar Sahib off from the city. Because individual bunge bane, पर वो bungiਆਂ ਦੇ ਵਿੱਚ ਜਿਹੜੇ spaces ਸੀਗੇ ਉਹ ਤੁਹਾਨੂੰ city ਨਾਲ connect ਕਰਦੇ ਸੀ ਕਿਉਂਕਿ ਇਹ ਗੁਰੂ ਸਾਹਿਬ ਨੇ ਹਮੇਸ਼ਾ ਕਮਿਊਨਿਟੀ ਨੂੰ ਸੈਂਟਰ ਰੱਖਿਆ ਕਿ ਵੀ ਜਦੋਂ ਕੋਈ ਵੀ ਕੰਮ ਹੁੰਦਾ ਸੀ ਕਮਿਊਨਿਟੀ ਕੰਟਰੀਬਿਊਟ ਕਰਦੀ ਸੀ ਤੇ ਕਮਿਊਨਿਟੀ ਦੇ ਫਰਮ ਗੁਰੂ ਨਾਨਕ ਦੇਵ ਜੀ ਟਾਈਮ ਫਰਮ ਦ ਧਰਮਸਾਲ to construction of any kind of facility for a space for the community came from the contribution of the community. The state never intervened. The moment the state comes in, you compromise a very, very important fundamental value of a faith. Now, ਦੂਜੀ ਗੱਲ ਇਹ ਹੋਈ ਜਦੋਂ ਉਹਨਾਂ ਨੇ ਉਹ ਬੁੰਗੇ ਵੀ ਬਣਾਏ ਤੇ ਸਿਟੀ ਨਾਲ ਫਿਰ ਵੀ ਮਰਜ ਕਰਦਾ ਸੀ ਜਦੋਂ ਐਂਡ ਜਦੋਂ ਤੁਸੀਂ ਫਿਰ ਥਰਡ ਲੇਅਰ ਦੇਖਦੇ ਹੋ ਉਹ ਤੁਸੀਂ ਦੇਖਦੇ ਹੋ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ now historically ਇਹ ਬਹੁਤ ਹੀ ਇੰਪੋਰਟੈਂਟ ਮਾਈਲਸਟੋਨ ਹੈ ਸਿੱਖਾਂ ਦੀ ਹਿਸਟਰੀ ਵਿੱਚ ਬਿਕਾਜ਼ ਇੱਕ ਇਸ ਤਰ੍ਹਾਂ ਦੀ ਪਾਰਲੀਮੈਂਟ ਬਣੀ ਜਿੱਥੇ ਕਮਿਊਨਿਟੀ ਕੁਡ ਵੋਟ देयर ਓਨ ਪੀਪਲ ਟੂ ਲੁੱਕ ਆਫਟਰ देयर ਓਨ ਸੇਕ੍ਰੇਡ ਸਾਈਟਸ ਜੀ ਉਦੋਂ ਵੀ ਜਦੋਂ ਪਰਿਕਰਮਾ ਵਾਈਡਨਿੰਗ ਹੋਈ the planners and architects ਅਸੀਂ ਉਹਨਾਂ ਨੂੰ ਅੰਡਰਮਾਈਨ ਨਹੀਂ ਕਰ ਸਕਦੇ in spite of the fact ਕਿ ਇੱਕ consistent design ਬਣਿਆ ਉਹ verandas ਦਾ ਕਮਰਿਆਂ ਦਾ ਉਹਨਾਂ ਨੇ ਦਰਵਾਜ਼ੇ ਬਣਾਏ ਕਿ ਬਈ ਗੁਰੂ ਸਾਹਿਬ ਨੇ ਕਿਹਾ ਸੀ ਕਿ ਬਈ everybody any caste any class any time of the day any time of the year can seamlessly come into the Guru's darbar ਉਹਨਾਂ ਨੇ ਵੀ ਪੱਲੇ ਨਹੀਂ ਬਣਾਏ गेट्स ਦੀ एंट्रीज बनाई पर पल्ले नहीं बनाए कि खुला हैगा दरबार साहब सारा हाँ जी एक डिस्टिंक्टिवली डिजाइन फीचर एंटर होया कि भाई व्हाइट बैकग्राउंड उधर थोड़ा रंग हल्का जो पार्ट ऑफ इट वाज रेड बट द पॉइंट वाज इट वाज एंड अगेंस्ट दैट एम्फसाइज कीता हरमंदिर साहब नु परिक्रमा नु सरोवर नु ते इस करके व्हाइट एंड गोल्ड एंड वाटर आर द थ्री एलिमेंट्स जिहदे नाल दरबार साहब इट्स डिस्टिंक्टिव identifiable physical identity in a city seamlessly ਹੁਣ ਕੀ ਹੋਇਆ ਹੈਗਾ ਕਿ ਜਦੋਂ ਪਰਿਕਰਮਾ ਦਾ ਜਦੋਂ ਇਹ ਜਿਹੜਾ 골ਡਨ ਟੈਂਪਲ ਇੱਕ ਤੇ ਨਾ ਹੀ ਬੜਾ ਇਰੀਟੇਟ ਕਰਦਾ ਹੈ ਕਿ ਵੀ ਅੰਗਰੇਜ਼ਾਂ ਨੇ ਨਾਂ ਦਿੱਤਾ ਹੈ ਤੇ ਅਸੀਂ ਜਿਸ ਤਰ੍ਹਾਂ 골ਡਨ ਟੈਂਪਲ ਕਰਦੇ ਹਾਂ ਆਈ ਥਿੰਕ ਦਿਸ ਨੇਮ ਇਟਸੈਲਫ ਸ਼ੁਡ ਨਾਟ ਬੀ ਯੂਜ਼ਡ ਜੀ ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਜਦੋਂ ਪਲਾਜ਼ਾ ਬਣਿਆ ਹੈ ਆਈ ਵਾਸ देयर ਔਨ ਸੈਟਰਡੇ ਐਂਡ ਆਈ ਕੁਡ ਨਾਟ ਬਿਲੀਵ ਕਿ ਇਹ ਵੀ ਕੋਈ ਗਲਤੀ ਕਰ ਸਕਦਾ ਹੈ which is ਤੁਸੀਂ ਚਿੱਟਾ ਸੰਗਮਰਮਰ ਮਕਰਾਨੇ ਦਾ ਮਾਰਬਲ ਐਡਾ ਵੱਡਾ ਪਲਾਜ਼ਾ ਬਣਾਤਾ that ਜਿਹੜਾ and water ਇੱਕ ਮਤਲਬ ਇੱਕ ਹੀ ਦਿਮਾਗ ਕਿਸੇ ਦਾ ਯੂਜ਼ ਹੋਇਆ ਕਿ ਉੱਥੇ ਤੁਸੀਂ ਇੱਕ ਫਾਊਂਟੇਨ ਬਣਾਤਾ ਇੰਨਾ ਵੱਡਾ ਜਿਵੇਂ ਜਿਹੜਾ ਤੁਹਾਡਾ ਜਦੋਂ ਤੁਸੀਂ ਸਾਰੇ ਸਿਟੀ ਦੇ ਕਲਟਰ ਨਾਲ ਜਿੱਥੇ ਮਿਹਨਤ ਕਰਦੇ ਹੋਏ ਲੋਕ ਰਹਿੰਦੇ ਨੇ See, that is what Guru Sahib did was he brought the craftsmen, 52 different craftsmen there, a city of productivity and spirituality he created. कि तुसी जो शहर दे पूरे humdrum life ਜਿਹੜੀ life को represent करता है तुसी जो दरबार साहब पहुंचते the moment you set your eye on the Sarovar and Sri Harmandir Sahib, you know, it gives you such solace. ਹੁਣ ਤੁਸੀਂ ਜਦੋਂ ਪਹੁੰਚਦੇ ਹੋ ਤੁਸੀਂ ਇੱਕ ਵੱਡਾ ਸੰਗਮਰਮਰ ਦਾ ਚਿੱਟਾ ਪਲਾਜ਼ਾ ਦੇਖਦੇ ਹੋ ਜੀ ਕਿ ਵੀ ਉਹ ਜਿਹੜੀ ਤੁਹਾਨੂੰ ਦਰਬਾਰ ਸਾਹਿਬ ਤੇ ਜਦੋਂ ਤੁਹਾਡੀ ਨਜ਼ਰ ਥੋੜੀ ਤੁਹਾਨੂੰ ਪਹੁੰਚੇ ਉੱਥੇ ਪਹਿਲਾਂ ਹੀ ਤੁਸੀਂ ਇਸ ਤਰ੍ਹਾਂ ਦਾ ਐਲੀਮੈਂਟ ਇੰਟਰੋਡਿਊਸ ਕਰਤਾ ਕਿ ਜਿਹੜਾ ਕੰਟਰਡਿਕਟਰੀ ਐਲੀਮੈਂਟ ਹੈ ਹਾਂਜੀ ਇੱਕ ਚੀਜ਼ ਹੋਰ ਉਹਨਾਂ ਨੇ ਕੀਤੀ ਹੈ ਕਿ ਬਈ ਗੁਰੂ ਸਾਹਿਬ ਵਾਸਤੇ ਲਾਈਕ ਆਈ ਸੈਡ ਕਮਿਊਨਿਟੀ ਵਾਸ ਦ ਮੋਸਟ ਇੰਪੋਰਟੈਂਟ ਹੁਣ ਇੱਥੇ ਇਹਨਾਂ ਨੇ ਕੀ ਕੀਤੇ ਬਾਉਂਡਰੀ ਵਾਲਸ ਬਣਾਤੇ ਨੇ ਪਲਾਜ਼ਾ ਦੇ ਹਾਂ ਤੇ 10 ਫੁੱਟ ਦੀ ਓਪੇਕ ਵਾਲਸ ਉੱਪਰ 15 ਫੁੱਟ ਦੀ ਜਾਲੀਆਂ ਲਾਤੀਆਂ ਕਿ ਬਈ ਉਹਦੇ ਪਿੱਛੇ ਜਿਹੜਾ ਸ਼ਹਿਰ ਹੈ ਉਹਨੂੰ ਬਿਲਕੁਲ ਨਜ਼ਰ ਤੋਂ ਦੂਰ ਕਰਨ ਵਾਸਤੇ ਕਿ ਬਈ ਇਹ ਸਾਡੀ ਕਮਿਊਨਿਟੀ ਦੀ ਅਹਿਮੀਅਤ ਰਹਿ ਗਈ ਹੈ ਕਿ ਤੁਸੀਂ ਪਰਦਿਆਂ ਦੇ ਪਿੱਛੇ ਲੋਕਾਂ ਨੂੰ ਪਾ ਦਿਓ जी भी थोड़ा शर्म आंदी है अपने शहर तो कि अपने लोगों तो एक ही डिजाइन एलिमेंट इंट्रोड्यूस किया है हाँ जी हाँ एक होर मैं थोड़ा कहना चाहूंगी कि आजकल जी ट्रांसफॉर्मेशन शहर में हो रही है कि भाई अगर तुसी फर्क ही पाना है सब इनफैक्ट सेंट्रल जी भाई इस साल मैं अपनी जिंदगी में पहली बार देखा है कि 4 नवंबर नो कि रेन वाटर स्टॉर्म वाटर डिस्पोजल नहीं होया ते हरमंदिर साहब ਦੀ ਵੱਡੀ ਪਰਿਕਰਮਾ ਤੇ ਪਾਣੀ ਦਾ ਬੈਕਫਲੋ ਆਇਆ ਹੈ ਵੇਸਟ ਸਟॉर्म ਵਾਟਰ ਦਾ ਸਾਡੇ ਇੰਨੇ ਪਲਾਨਰਸ ਇੰਨੇ ਸਾਡੇ ਉੱਥੇ ਰਿਸੋਰਸਸ ਨੇ ਸਿਟੀ ਵਿੱਚ ਇੰਨੇ ਪ੍ਰੋਗਰਾਮਸ ਹੁੰਦੇ ਨੇ ਕਿ ਵੀ ਇੰਨੀ ਬੇਅਦਬੀ ਕਿ ਸ਼ਹਿਰ ਦਾ ਪਾਣੀ ਵਾਪਸ ਬੈਕਫਲੋ ਮਾਰ ਕੇ ਪਰਿਕਰਮਾ ਤੇ ਹੈਗਾ ਕਿ ਨਿਕਲ ਨਹੀਂ ਸਕਦਾ ਪਾਣੀ
ਮਤਲਬ ਜਦੋਂ ਤੁਸੀਂ ਪਲਾਨਿੰਗ ਕਰਦੇ ਹੋ ਤੁਸੀਂ ਸਭ ਤੋਂ ਪਹਿਲਾਂ ਇਨਫਰਾਸਟ੍ਰਕਚਰ ਕਰੋ ਜਿਹਦੇ ਨਾਲ ਇਹ ਅਸੀਂ ਗੱਲ ਜਦੋਂ ਅਸੀਂ ਦਰਬਾਰ ਸਾਹਿਬ ਦੇ ਵਰਲਡ ਹੈਰੀਟੇਜ ਨੋਮੀਨੇਸ਼ਨ ਦੀ ਕੀਤੀ ਸੀਗੀ ਕਿ ਪਹਿਲਾਂ ਉਹ ਐਲੀਮੈਂਟਸ ਆਫ ਪਲਾਨਿੰਗ ਐਂਡ ਇਨਫਰਾਸਟ੍ਰਕਚਰ ਇੰਟਰੋਡਿਊਸ ਕਰੋ ਕਿ ਜਿਹਦੇ ਨਾਲ ਹਰਮੰਦਰ ਸਾਹਿਬ ਤੇ ਜਿਹੜਾ ਨੈਗੇਟਿਵ ਇੰਪੈਕਟ ਹੁੰਦਾ ਹੈ ਹੌਲੀ ਹੌਲੀ ਪ੍ਰੋਗਰੈਸਿਵਲੀ ਲਾਈਕ ਵਾਟਰ ਲਾਈਕ ਪੋਲਿਊਸ਼ਨ ਇਨ ਦੀ 에ਅਰ ਪਹਿਲਾਂ ਤੇ ਤੁਸੀਂ ਉਹ ਚੀਜ਼ਾਂ ਨੂੰ ਕਰੋ ਸਾਊਂਡ ਪੋਲਿਊਸ਼ਨ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਹੋ ਤੁਹਾਨੂੰ ਬਾਹਰ ਦੀ ਟ੍ਰੈਫਿਕ ਦੀ ਆਵਾਜ਼ ਨਹੀਂ ਆਣੀ ਚਾਹੀਦੀ ਤੁਸੀਂ ਉਸ ਆਪਣੇ ਸਾਊਂਡਸਕੇਪ ਨੂੰ ਪ੍ਰੋਟੈਕਟ ਕਰੋ ਦੈਟਸ ਯੋਰ ਇੰਟੈਂਜੀਬਲ ਹੈਰੀਟੇਜ ਕਿ ਤੁਸੀਂ ਉਸ ਵੱਲ ਨੂੰ ਧਿਆਨ ਰੱਖੋ ਉਹਦੇ ਬਾਅਦ ਤੁਸੀਂ ਇਸ ਤਰ੍ਹਾਂ ਦੇ ਐਲੀਮੈਂਟਸ ਆਫ ਡਿਜ਼ਾਈਨ ਕਰੋ ਕਿ ਤੁਸੀਂ ਵਿਜ਼ੂਅਲੀ ਪ੍ਰੋਟੈਕਟ ਕਰੋ ਹਰਮੰਦਰ ਸਾਹਿਬ ਨੂੰ ਬਟ ਨਾਟ ਵਿਦ ਮਿਸਗਾਈਡਡ ਇੰਟਰਵੈਂਸ਼ਨਸ ਲਾਈਕ ਦੈਟ ਮੈਨੂੰ ਤਾਂ ਇੰਨੀ ਡਿਪਰੈਸ਼ਨ ਹੋ ਰਹੀ ਸੀ ਕਿ ਐਸਾ ਲਾਈਕ ਓ ਮਾਈ ਗॉड ਕਿ ਗੁਰੂ ਸਾਹਿਬ ਮੈਨੂੰ 10 ਸਾਲ ਕੈਨ ਵੀ ਗੋ ਬੈਕ ਇਨਟੂ ਟਾਈਮ ਯੂ ਨੋ ਇਟਸ not irretrievable damage जी I mean like I understand like the what are you going through because it's like for them like for the Sarkar it's like more like a money making plaza for them because they are also giving like a lot of them making a private shops in there for like a people who are NRI ताकि उन्होंने VIP treatments दिता जावे ये भी खुलने वाली है that's what we heard also and plus if you look at from environmental level it's really sad because दने संगे मरमर ने वड्डे लगाए because a lot of people are complaining कि उन्होंने दिखन दे विच प्रॉब्लम आंदी है काफी like during the summer time in India पंजाब दे विच काफी गर्मी हुंदी है लोकां नूं तुरन दे विच भी प्रॉब्लम आएगी so I know these like so many factors that we have to look into and पता नहीं किस तरह उन्होंने किस तरह दा प्लाजा बनाया है so it's very mind boggles and Panji we have 1 minute left in 1 minute I would like to ask you just the दरबार साहिब नूं UNESCO ਵੱਲੋਂ ਹੈਰੀਟੇਜ ਸਟੇਟਸ ਦੇਣ ਦਾ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਹੁਣ ਉਹ 골ਡਨ ਟੈਂਪਲ ਦੇ ਮੁੱਦੇ ਤੇ ਜਿਹੜਾ 골ਡਨ ਟੈਂਪਲ ਦਾ ਐਂਟਰੈਂਸ ਮੁੱਦਾ ਉਸ ਤੇ ਚੁੱਪ ਬੈਠੇ ਨੇ ਇਸ ਬਾਰੇ ਤੁਸੀਂ 1 ਮਿੰਟ ਦੇ ਅੰਦਰ ਕੀ ਕਹਿਣਾ ਚਾਹੋਗੇ देखो यही गल है कि मैं तो यही पूछना चाहूंगी कि भी इत्थे जेड़ा गुरु साहब ने गुरमता दी एक इंस्टीट्यूशन बनाई सीगी कि कंसल्टेशन करके तुसी करो पावे वर्ल्ड हेरिटेज नॉमिनेशन सीगी पावे ए प्लाजा सीगा व्हाट इज द इंस्टीट्यूशनल सिस्टम हैज SGPC put in place जिदे नाल people like us academicians planners even politicians everybody if we have a perspective कि जिस तरह गुरु साहब ने एक इंस्टीट्यूशन गुरमता दी बनाई है कि भाई कम्युनिटी दी वॉइस इज द वॉइस ऑफ द गुरु कि कोई इस तरह का कोई प्लेटफॉर्म ही नहीं एक कर सके कि तुसी दरबार साहब दी वर्ल्ड हेरिटेज नु ते ना करती जी प्लानिंग वास्ते तुझे ओन केड़ी प्लेटफॉर्म से की गलबात करन दी है ना जी कि इंदा तुसी डैमेज करा तो ये ना दरबार साहब हाँ जी बिल्कुल I mean like we are also fighting for कि इसनु UNESCO वर्ल्ड हेरिटेज बनाना चाहिए but like we are talking to different personalities throughout the time the last time we spoke to you ਉਸ ਤੋਂ ਬਾਅਦ ਕਾਫੀ personalities ਨੇ ਇਸ ਗੱਲਬਾਤ ਕੀਤੀ ਹੈ so hopefully in the future with soon ਕਿ ਇਹ world heritage place ਬਣ ਜਾਏਗਾ ਤਾਂ ਕਿ ਜਿਸ ਤਰ੍ਹਾਂ 1984 ਦੇ ਵਿੱਚ ਭਾਰਤ ਦੀ ਸਰਕਾਰ ਨੇ ਆ ਕੇ ਸਭ ਤੇ ਅਟੈਕ ਕੀਤਾ ਸੀ ਇਸ ਤਰ੍ਹਾਂ ਦਾ ਕੋਈ ਹੋਰ ਕੰਮ ਨਾ ਹੋਵੇ ਐਂਡ ਭੈਣ ਜੀ ਥੈਂਕ ਯੂ ਸੋ ਮਚ ਫॉर योर ਟਾਈਮ ਕਿ ਤੁਸੀਂ ਪੂਰਾ ਹਰਮੰਦਰ ਸਾਹਿਬ ਦੀ ਰੂਹਾਨੀਅਤ ਬਾਰੇ ਉਸ ਦੇ ਵਿਰਸੇ ਬਾਰੇ ਉਸ ਦੀ ਵਿਰਾਸਤੀ ਕਰੈਕਟਰ ਬਾਰੇ ਪੂਰੇ ਸਾਡੇ ਦਰਸ਼ਕਾਂ ਨੂੰ ਵੇਰਵੇ ਦੇ ਨਾਲ ਜਾਣਕਾਰੀ ਦਿੱਤੀ ਹੁਣ ਇਸ ਤੁਹਾਡੇ ਕੋਲ ਭੈਣ ਜੀ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Viewers, वक्त हो गया एक छोटे से ब्रेक तक. Keep watching News TV 84. We'll be right back after a short break.